ਸਲਾਮੁਅਲੈਕੁਮ। ਅੱਛਾ, ਇਹ ਘੜੀ ਦਾ ਚੁਫੇਰੇ ਰੌਲਾ ਪਿਆ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਪੀਪਲਸ ਪਾਰਟੀ ਦੇ ਜਿਹੜੇ ਬੜੇ ਸੀਨੀਅਰ ਜਿਆਲੇ ਸਿਆਸਤਦਾਨ, ਜਿਹੜੇ ਸੈਕੰਡ ਟੀਅਰ ਲੀਡਰਸ਼ਿਪ ਹੈ ਉਹਨਾਂ ਦੀ, ਉਹ ਇੱਕ ਬੜੇ ਚਿਰ ਤੋਂ ਇੱਕ ਦਲੀਲ ਜਿਹੜੀ ਉਹ ਕਰਪਸ਼ਨ ਦੇ ਖਿਲਾਫ ਦਿੰਦੇ ਰਹੇ ਨੇ ਕਿ ਕਰਪਸ਼ਨ ਜਿਹੜੀ ਹੈ ਉਹ ਮਾਸ਼ਰੇ 'ਚ ਦਾ ਨਾਸੂਰ ਹੈ ਔਰ ਇਹ ਉੱਤੇ ਤੋਂ ਲੈ ਕੇ ਥੱਲੇ ਤੀਕਰ ਹਰ ਥਾਂ ਮੌਜੂਦ ਹੈ ਔਰ ਉਹਨਾਂ ਦੀ ਗੱਲ ਇਸ ਲਿਹਾਜ਼ ਨਾਲ ਠੀਕ ਵੀ ਹੈ। ਅਤੇ ਜਦੋਂ ਕਰਪਸ਼ਨ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਅਤੇ ਔਰ ਜਮਹੂਰੀਅਤ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਅਤੇ ਉਹਨਾਂ ਦਾ ਅੱਗੋਂ ਇਹੀ ਜਵਾਬ ਹੁੰਦਾ ਹੈ ਕਿ ਜੀ ਪੈਸੇ ਤੋਂ ਬਗੈਰ ਸਿਆਸਤ ਨਹੀਂ ਹੋ ਸਕਦੀ ਔਰ ਸਿਆਸਤ ਜਿਹੜਾ ਉਹ ਗਰੀਬ ਆਦਮੀ ਦਾ ਕੰਮ ਨਹੀਂ। ਹੁਣ ਜਿਹੜਾ ਇਹ ਘੜੀ ਦੀ ਚੋਰੀ ਦਾ ਇਲਜ਼ਾਮ ਲੱਗਾ ਹੈ ਔਰ ਅਗਰ ਸਾਬਤ ਹੋ ਜਾਂਦੀ ਕਰਪਸ਼ਨ ਜਿਹੜੀ ਕੀਮਤ ਦੱਸੀ ਗਈ ਔਰ ਉਹਦੇ 'ਚ ਜਿਹੜੇ ਮੁਤਜ਼ਾਦ ਦਾਅਵੇ ਆ ਰਹੇ ਨੇ ਸਾਹਮਣੇ, ਅਤੇ ਅਨਕਰੀਬ ਤੁਹਾਨੂੰ ਤਹਿਰੀਕੇ ਇਨਸਾਫ ਵਾਲੇ ਵੀ ਇਹੀ ਦਲੀਲ ਦਿੰਦੇ ਦਿਸਣਗੇ ਕਿ ਜੀ ਐਡੀ ਵੱਡੀ ਤਹਿਰੀਕ ਸੀ, ਐਡੀ ਵੱਡੀਆਂ ਰੈਲੀਆਂ ਸਨ, ਐਡੇ ਵੱਡੇ ਜਲਸੇ ਜਲੂਸ ਸਨ ਅਤੇ ਉਹ ਪੈਸੇ ਕਿਤੇ ਉਤਾਰਨੇ ਸੀ ਅਤੇ ਮਜਬੂਰੀ ਸੀ ਅਤੇ ਵਸੀ ਤਰ ਮਫਾਦ ਮੇਂ ਥੋੜ੍ਹਾ ਕੁਛ ਵੇਚਣਾ ਪੈ ਗਈਆਂ ਚੀਜ਼ਾਂ ਔਰ ਇੰਜ ਦੀ ਕਰਪਸ਼ਨ ਵੀ ਵਕਤੀ ਤੌਰ 'ਤੇ ਕਰਨੀ ਪਏਗੀ। ਲੇਕਿਨ ਮੈਂ ਇਹ ਕਹਿੰਦਾ ਕਿ ਬੰਦੇ ਨੂੰ ਐਡੇ ਵੱਡੇ ਦਾਅਵੇ ਕਰਨੇ ਨਹੀਂ ਚਾਹੀਦੇ ਕਿਸੇ ਨੂੰ ਵੀ, ਮੈਂ ਹੋਵਾਂ ਕੋਈ ਹੋਵੇ, ਕਿ ਜਿਹੜੇ ਕੱਲ੍ਹ ਨੂੰ ਉਹਦੇ ਵਾਸਤੇ ਸ਼ਰਮਿੰਦਗੀ ਦਾ ਬਾਇਸ ਬਣਨ। ਪੀਪਲਸ ਪਾਰਟੀ ਵਾਲੇ ਚਲੋ ਇਸ ਲਿਹਾਜ਼ ਨਾਲ ਉਹਨਾਂ ਕਦੀ ਇਸ ਤਰ੍ਹਾਂ ਦਾਅਵੇ ਨਹੀਂ ਕੀਤੇ। ਨੂਨ ਲੀਗ ਵਾਲੇ ਨੇ ਉਹ ਨਹੀਂ ਮੰਨਦੇ ਆਪਣੀ ਕਰਪਸ਼ਨ ਔਰ ਕੋਈ ਇਹਦਾ ਜਵਾਬ ਤਾਂ ਨਹੀਂ ਦਿੰਦੇ, ਲੇਕਿਨ ਬਹਰਹਾਲ ਉਹ ਕਰਪਸ਼ਨ ਨੂੰ ਕੋਈ ਇਸ਼ੂ ਵੀ ਨਹੀਂ ਸਮਝਦੇ। ਉਹ ਸਮਝਦੇ ਨੇ ਕਿ ਕਰਪਸ਼ਨ ਦਾ ਇਸ਼ੂ ਹੈ ਹੀ ਨਹੀਂ, ਉਹ ਵੀ ਇੱਕ ਅਨਰੀਅਲਿਸਟਿਕ ਚੀਜ਼ ਹੈ, ਦਰੁਸਤ ਨਹੀਂ ਹੈ। ਔਰ ਇਹ ਕਾਮਨਲੀ ਆਰਗੂਮੈਂਟ ਪੇਸ਼ ਕੀਤਾ ਜਾਂਦਾ ਹੈ ਦੋ ਪਾਸੋਂ। ਜਦੋਂ ਅਸੀਂ ਅਸ਼ਰਾਫੀਆ ਦੀ ਗੱਲ ਕਰਦੇ ਹਾਂ ਕਿ ਅਸ਼ਰਾਫੀਆ ਜਿਹੜੀ ਉਹ ਮੁਸੱਲਤ ਹੈ ਸਾਡੇ 'ਤੇ ਔਰ ਆਵਾਮ ਦਾ ਇਸਤਹਿਸਾਲ ਕਰ ਰਹੀ, ਪਬਲਿਕ ਦਾ ਇਸਤਹਿਸਾਲ ਕਰ ਰਹੀ, ਅਤੇ ਇਹੀ ਆਖਿਆ ਜਾਂਦਾ ਹੈ ਕਿ ਜੀ ਇਹ ਗਰੀਬ ਆਦਮੀ ਦਾ ਕੰਮ ਨਹੀਂ ਹੈ ਔਰ ਇਹ ਜ਼ਰੂਰੀ ਨਹੀਂ ਕਿ ਡਾਇਨੈਸਟਿਕ ਪੋਲੀਟਿਕਸ ਨਾ ਹੋਵੇ, ਇਹਦੇ ਖਿਲਾਫ ਗੱਲ ਨਹੀਂ ਹੋਣੀ ਚਾਹੀਦੀ, ਜਾਂ ਨਵੇਂ ਬੰਦੇ ਜਿਹੜੇ ਨੇ ਉਹਨਾਂ ਦਾ ਆਉਣਾ ਕੋਈ ਜ਼ਰੂਰੀ ਨਹੀਂ, ਤਜਰਬਾ ਬੜੀ ਚੀਜ਼ ਹੁੰਦਾ ਹੈ। ਖੈਰ, ਤਜਰਬੇ ਨੇ ਤਜਰਬਾ ਸਾਬਤ ਕੀਤਾ ਹੈ ਕਿ ਤਜਰਬੇ ਨੇ ਕੱਖ ਵੀ ਨਹੀਂ ਕੀਤਾ। ਜਿਨ੍ਹਾਂ ਦਾ ਤਜਰਬਾ ਸੀ ਉਹ ਫੇਲੀਅਰ ਹੀ ਸਾਬਤ ਹੋਏ ਨੇ, ਤਿੰਨੇ ਜਮਾਤਾਂ ਹੀ ਫੇਲੀਅਰ ਸਾਬਤ ਹੋਈਆਂ ਨੇ। ਕੋਈ ਜਵਾਬ ਦਿੰਦਾ ਰਹੇ ਆਪਣੇ ਗਿਰਬਾਨ 'ਚ ਮੂੰਹ ਪਾਏ ਬਗੈਰ ਔਰ ਆਪਣੇ ਜ਼ਮੀਰ ਤੋਂ ਪੁੱਛੇ ਬਿਨਾਂ ਔਰ ਆਪਣੇ ਦਿਲ ਤੋਂ ਪੁੱਛੇ ਬਿਨਾਂ ਕਿ ਇਹ ਕਿੰਨੇ ਕੁ ਕਾਮਯਾਬ ਸਨ, ਅਤੇ ਉਹਨੇ ਤਾਂ ਰੱਬ ਨੂੰ ਜਾਣ ਦੇਣੀ, ਅਸੀਂ ਉਹਦੇ 'ਤੇ ਕੀ ਕੋਈ ਫਤਵਾ ਲਾ ਸਕਦੇ ਹਾਂ। ਫਤਵੇ ਲਾਉਣਾ ਸਾਡਾ ਕੰਮ ਨਹੀਂ। ਬਹਰਹਾਲ ਇਹ ਜ਼ਰੂਰ ਹੈ ਕਿ ਦਾਅਵੇ ਉਹੀ ਕਰਨੇ ਚਾਹੀਦੇ ਨੇ ਜਿਨ੍ਹਾਂ 'ਤੇ ਬੰਦਾ ਕੋਈ ਪੂਰਾ ਲੱਥ ਸਕੇ ਔਰ ਐਸਾ ਆਦਮੀ ਜਿਹੜਾ ਆਪਣੇ ਇੰਟਰਵਿਊਜ਼ 'ਚ ਵੀ ਕਹਿ ਚੁੱਕਿਆ ਹੈ ਕਿ ਮੈਂ ਬੈਟਿੰਗ ਕਰਦਾ ਰਿਹਾ, ਔਰ ਚੰਗੀ ਗੱਲ ਹੈ, ਸੱਚ ਬੋਲਣਾ ਚਾਹੀਦਾ, ਲੇਕਿਨ ਐਸੇ ਬੰਦੇ ਦੇ ਉੱਤੇ ਜਾਂ ਉਹ ਇੱਕ ਪਲੇ ਬੋਏ ਇਮੇਜ ਰਿਹਾ ਖਾਨ ਸਾਹਿਬ ਦਾ, ਉਹ ਵੀ ਸਾਰਿਆਂ ਨੂੰ ਪਤਾ ਹੈ, ਅਤੇ ਐਸੇ ਬੰਦੇ ਦੇ ਉੱਤੇ ਉਹਦੇ ਫਾਲੋਅਰਸ ਦਾ ਉਹਨੂੰ ਕੋਈ ਮਤਲਬ ਵਲੀ ਪੈਗੰਬਰ ਦੀ ਤਰ੍ਹਾਂ ਪੇਸ਼ ਕਰਨਾ, ਇਹ ਬੜਾ ਹੀ ਮੈਂ ਸਮਝਦਾ ਕਿ ਛੋਟੀ ਹਰਕਤ ਹੈ। ਘੜੀ ਜਿਹੜੀ ਸੀ, ਘੜੀ ਦਾ ਵੇਚਿਆ ਜਾਣਾ ਬਜਾਏ ਖੁਦ ਇੱਕ ਛੋਟੀ ਹਰਕਤ ਸੀ ਔਰ ਇਹਦੇ ਜਵਾਬ 'ਚ ਇਹ ਜਵਾਬ ਦੇਣਾ ਕਿ ਕਰਪਸ਼ਨ ਨਹੀਂ ਸੀ, ਕੌਨਸਟੀਟਿਊਸ਼ਨ ਅਲਾਓ ਕਰਦਾ ਸੀ। ਯਾਰ, ਕੌਨਸਟੀਟਿਊਸ਼ਨ ਤਾਂ ਬਹੁਤ ਸਾਰੀਆਂ ਚੀਜ਼ਾਂ ਅਲਾਓ ਕਰਦਾ ਹੈ, ਤੁਹਾਡਾ ਕੌਨਸਟੀਟਿਊਸ਼ਨ ਤਾਂ ਭਰਿਆ ਹੋਇਆ ਹੈ ਇੰਜ ਦੇ ਅਖਲਾਕੀ ਕਬਾਤਾਂ ਨਾਲ, ਇੰਜ ਦੇ ਸੁਕਮ ਬੇਸ਼ੁਮਾਰ ਸੁਕਮ ਨੇ ਉਹਦੇ 'ਚ, ਲੇਕਿਨ ਤੁਸੀਂ ਤਾਂ ਹਾਈ ਮੋਰਲ ਗਰਾਊਂਡਸ ਦੇ ਉੱਤੇ ਗੱਲ ਕਰਦੇ ਰਹੋ, ਹਮੇਸ਼ਾ ਮੋਰੈਲਿਟੀਜ਼ ਦੀ ਗੱਲ ਕਰਦੇ ਰਹੋ, ਅਤੇ ਮੋਰੈਲਿਟੀ ਬਹੁਤ ਵੱਡਾ ਜੁਰਮ ਹੁੰਦਾ, ਅਖਲਾਕੀ ਜੁਰਮ ਹੀ ਵੱਡੇ ਜੁਰਮ ਹੁੰਦੇ ਨੇ। ਔਰ ਖ਼ਾਸ ਤੌਰ 'ਤੇ ਜਦੋਂ ਤੁਸੀਂ ਮੁਲਕ ਦੇ ਵਜ਼ੀਰ ਆਜ਼ਮ ਹੋਵੋ, ਮੁਲਕ ਦੇ ਮਕਬੂਲ ਲੀਡਰ ਹੋਵੋ, ਮਕਬੂਲ ਤਰੀਨ ਲੀਡਰ ਹੋਵੋ, ਅਤੇ ਫਿਰ ਇੰਝ ਦੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਜਿਹੜੇ ਲੋਕ ਸਮਝਦੇ ਨੇ ਔਰ ਇਹ ਜਵਾਜ਼ ਦਿੰਦੇ ਨੇ, ਮੈਂ ਤਾਂ ਕਹਿੰਦਾ ਇਹ ਜਵਾਜ਼ ਹੀ ਕ੍ਰਿਮੀਨਲ ਜਵਾਜ਼ ਹੈ ਕਿ ਤੁਸੀਂ ਇਹ ਕਹੋ ਕਿ ਜੀ ਨਹੀਂ ਇਜਾਜ਼ਤ ਸੀ, ਬਾਕੀਆਂ ਵੀ ਵੇਚੀਆਂ ਸਨ, ਇਹਨਾਂ ਵੀ ਵੇਚੀਆਂ, ਮੈਂ ਤਾਂ ਕਹਿੰਦਾ ਬਾਕੀਆਂ ਨੂੰ ਵੀ ਫੜ ਲਓ, ਲੇਕਿਨ ਇਹ ਜਵਾਜ਼ ਦੇਣਾ ਕਿ ਇਹ ਬੀਇੰਗ ਪ੍ਰਾਈਮ ਮਿਨਿਸਟਰ ਤੁਹਾਨੂੰ ਕੋਈ ਗਿਫਟ ਮਿਲਿਆ ਔਰ ਤੁਸੀਂ ਉਹ ਜਾ ਕੇ ਬਾਜ਼ਾਰ 'ਚ ਵੇਚਿਆ ਹੈ, ਅਤੇ ਇਹ ਬਗੈਰ ਕਿਸੇ ਅਗਰ ਮਗਰ ਦੇ ਇੱਕ ਛੋਟੀ ਹਰਕਤ ਹੈ, ਇੱਕ ਘਟੀਆ ਹਰਕਤ ਹੈ।
ਕੋਈ ਵੀ ਕਰੇ। ਜਿਨ੍ਹਾਂ ਕੀਤੀਆਂ ਉਹਨਾਂ ਵੀ ਘਟੀਆ ਹਰਕਤਾਂ ਕੀਤੀਆਂ, ਜਿਨ੍ਹਾਂ ਪਹਿਲੇ ਤੋਸ਼ਾਖਾਨਿਆਂ ਦੇ ਜਿਹੜੇ ਤਹਾਇਫ ਜਾ ਕੇ ਮਾਰਕੀਟ 'ਚ ਵੇਚੇ ਉਹ ਵੀ ਘਟੀਆ ਸਨ ਬਿਲਾ ਤਫਰੀਕ, ਔਰ ਜਿਹਨੇ ਅੱਜ ਘੜੀ ਵੇਚੀ ਹੈ ਜਾਂ ਹੋਰ ਕੋਈ ਚੀਜ਼ਾਂ ਵੇਚੀਆਂ ਨੇ ਉਹ ਵੀ ਘਟੀਆ, ਉਹਨਾਂ ਹੀ ਇਕੁਅਲੀ ਘਟੀਆ। ਇਹ ਗਰੀਬ ਮੁਲਕ ਹੈ ਔਰ ਤੁਹਾਨੂੰ ਤੋਹਫਾ ਤੁਹਾਡੀ ਜ਼ਾਤੀ ਹਸੀਅਤ 'ਚ ਨਹੀਂ ਮਿਲਿਆ। ਤੁਸੀਂ ਪ੍ਰਾਈਮ ਮਿਨਿਸਟਰ ਦੇ ਅਹੁਦੇ 'ਤੇ ਫਾਇਜ਼ ਹੋ, ਤੁਸੀਂ ਜਾ ਕੇ ਵਿਜ਼ਿਟ ਕੀਤਾ ਕਿਸੇ ਕੰਟਰੀ ਨੂੰ ਔਰ ਉੱਥੋਂ ਜਾ ਕੇ ਉਹ ਤੁਹਾਨੂੰ ਬੀਇੰਗ ਹੈਡ ਆਫ ਸਟੇਟ ਤੁਹਾਨੂੰ ਉਹ ਤੋਹਫਾ ਦਿੱਤਾ ਗਿਆ, ਯਾਨੀ ਇੱਕ ਮੁਲਕ ਨੂੰ ਹੀ ਤੋਹਫਾ ਦਿੱਤਾ ਗਿਆ। ਉਹਨੂੰ ਤਾਂ ਮਿਊਜ਼ੀਅਮ 'ਚ ਹੋਣਾ ਚਾਹੀਦਾ। ਉਹਨੂੰ ਤਾਂ ਮੈਂ ਨਹੀਂ ਸਮਝਦਾ ਉਹਨੂੰ ਰਿਆਸਤ ਪਾਕਿਸਤਾਨ ਦਾ ਮਤਲਬ ਇਹ ਵੇ ਕਿ ਇਹ ਇਹਨਾਂ ਸਾਰਿਆਂ ਤੋਂ ਅਹਿਮ, ਠੀਕ ਹੈ, ਜਿਹਦੇ ਵਿੱਚ 22-24 ਕਰੋੜ ਆਵਾਮ ਆਉਂਦੀ ਔਰ ਇੱਕ ਰਿਆਸਤ ਹੈ। ਉਸ ਰਿਆਸਤ ਨੂੰ ਵੀ ਇਹ ਹੱਕ ਨਹੀਂ ਪਹੁੰਚਣਾ ਚਾਹੀਦਾ ਕਿ ਉਹ ਕਿਸੇ ਦੂਸਰੀ ਸਟੇਟ ਦਾ ਤੋਹਫਾ ਜਿਹੜਾ ਹੈ ਉਹ ਲਿਜਾ ਕੇ ਵੇਚ ਦੇਵੇ, ਅਨਲੈਸ ਕਿ ਕੋਈ ਮੁਲਕ ਦੇ ਵਿੱਚ ਰਿਆਸਤ ਦੇ ਵਿੱਚ ਬਹੁਤ ਜ਼ਿਆਦਾ ਕਹਿਤ ਨਾ ਪੈ ਜਾਏ, ਕਰੋੜਾਂ ਲੋਕ ਜਿਹੜੇ ਭੁੱਖ ਨਾਲ ਨਾ ਮਰ ਜਾਣ। ਰਿਆਸਤ ਨੂੰ ਵੀ ਮੈਂ ਸਮਝਦਾ ਕਿ ਹੱਕ ਨਹੀਂ ਪਹੁੰਚਦਾ ਕਿ ਰਿਆਸਤ ਇਹ ਫੈਸਲਾ ਕਰੇ ਕਿ ਜੀ ਅਸੀਂ ਆਪਣੇ ਜਿਹੜੇ ਤੋਹਫੇ ਮਿਲੇ ਹੋਏ ਨੇ ਖਜ਼ਾਨੇ 'ਚ ਜਮ੍ਹਾਂ ਨੇ ਉਹਨਾਂ ਨੂੰ ਵੇਚ ਦਈਏ। ਬਰਤਾਨੀਆ 'ਤੇ ਵੀ ਬੜੇ ਔਖੇ ਟਾਈਮ ਆਏ ਹੋਣਗੇ, ਕੋਏ ਨੂਰ ਵੇਚ ਦੇਣ ਤਾਂ ਬੜੇ ਰੁਪਈਏ ਇਕੱਠੇ ਹੋ ਜਾਣਗੇ। ਉਹ ਜਿਵੇਂ ਮੈਂ ਪੰਜਾਬ ਹਕੂਮਤ ਦੀ ਖਬਰ ਪੜ੍ਹੀ, ਮਤਲਬ ਵੇਖੋ ਚੌਧਰੀ ਸਾਹਿਬਾਨ ਦੀ ਅਕਲ 'ਤੇ ਵੀ ਪਰਦਾ ਪਿਆ ਹੋਇਆ ਕਿੱਡਾ ਵੱਡਾ, ਕਿ ਜੀ ਆਮਦਨ ਵਧਾਉਣ ਵਾਸਤੇ ਪੰਜਾਬ ਹਕੂਮਤ ਦੀ ਸਰਕਾਰੀ ਜਿਹੜੇ ਜ਼ਮੀਨਾਂ ਨੇ ਉਹ ਵੇਚੀਆਂ ਜਾ ਰਹੀਆਂ, ਸਰਕਾਰੀ ਅਦਾਰੇ ਵੇਚੇ ਜਾ ਰਹੇ ਨੇ। ਯਾਰ ਖੁਦਾ ਦਾ ਖੌਫ ਕਰੋ, ਇਹ ਕਿਹੜਾ ਇੱਕ ਰਿਆਸਤ 'ਚ ਇੱਕ ਸੂਬੇ 'ਚ ਆਮਦਨ ਵਧਾਉਣ ਦਾ ਤਰੀਕਾ ਹੈ ਕਿ ਤੁਸੀਂ ਜਿਹੜੇ ਨੇ ਉਹ ਆਪਣੇ ਅਸਾਸੇ ਵੇਚਣੇ ਸ਼ੁਰੂ ਕਰ ਦਿਓ। ਕੱਲ੍ਹ ਨੂੰ ਇਹ ਅਸਾਸੇ ਖਤਮ ਹੋ ਜਾਣਗੇ ਅਤੇ ਫਿਰ ਕੀ ਕਰੋਗੇ? ਫਿਰ ਇਕੱਠਾ ਪੰਜਾਬ ਅੱਗੇ ਠੇਕੇ 'ਤੇ ਦੇ ਦਿਓਗੇ ਜਾਂ ਵੇਚ ਦਿਓਗੇ? ਹੈਂ, ਮਤਲਬ ਕੋਈ ਖੁਦਾ ਦਾ ਖੌਫ ਕਰੋ, ਕੋਈ ਅਕਲ ਕਰੋ ਯਾਰ। ਅਸੀਂ ਅੱਗੇ ਮਾਰੇ ਗਏ ਆਮ ਆਵਾਮ ਤੁਹਾਡੀਆਂ ਹੁਕੂਮਤਾਂ ਵਾਸਤੇ, ਤੁਹਾਡੇ ਅਸ਼ਰਾਫੀਆ ਦੀਆਂ ਮੌਜਾਂ ਮਸਤੀਆਂ ਵਾਸਤੇ। ਕੋਈ ਮੁਆਸ਼ੀ ਪਾਲਿਸੀ ਸਾਹਮਣੇ ਲਿਆਓ ਚੌਧਰੀ ਸਾਹਿਬ। ਇੰਝ ਮੁਇਸ਼ਤ ਨਹੀਂ ਬਿਹਤਰ ਹੁੰਦੀ ਅਸਾਸੇ ਵੇਚ ਕੇ। ਅਸਾਸੇ ਕਿੰਨੀ ਦੇਰ ਵਿਕਣਗੇ? ਮੁਆਸ਼ੀ ਪਾਲਿਸੀ ਲਿਆਓ, ਕੋਈ ਇੰਨੀ ਸਮਾਰਟ ਮੂਵ ਕਰੋ ਕਿ ਪੰਜਾਬ ਦੀ ਮੁਇਸ਼ਤ ਬਿਹਤਰ ਹੋਵੇ। ਆਸਿਫ ਜ਼ਰਦਾਰੀ ਨੇ ਕੀ ਕੀਤਾ? ਉਹਨੇ ਥਰਕੋਲ ਦਾ 75 ਸਾਲ ਦੇ ਜ਼ਖਾਇਰ ਨੇ, ਉਹਦੇ 54% ਦੀ ਸਿੰਧ ਹੁਕੂਮਤ ਸ਼ੇਅਰ ਹੋਲਡਰ ਹੈ। ਇਹ ਹੁੰਦੀ ਹੈ ਮੁਆਸ਼ੀ ਹਕਮਤ ਅਮਲੀ ਜਾਂ ਸਮਾਰਟ ਮੂਵ। ਤੁਸੀਂ ਕੀ ਕੀਤਾ? ਅਸਾਸੇ ਵੇਚ ਦਿਓ। ਅਸਾਸੇ ਵੇਚ ਕੇ ਵੀ ਕਦੀ ਇਹ ਗੱਲ ਹੋਇਆ? ਹੁਣ 75 ਸਾਲ ਬਾਅਦ ਉਹ ਜਿੱਥੋਂ ਕੋਲਾ ਨਿਕਲ ਜਾਏਗਾ 54% ਸ਼ੇਅਰ ਵੀ ਉਹ ਲੈ ਲੈਣਗੇ, ਹੋਰ ਤਰ੍ਹਾਂ ਦੀਆਂ ਵੀ ਰਾਇਲਟੀਆਂ ਸ਼ਾਇਦ ਲੈ ਲੈਣਗੇ, ਅਤੇ ਫਿਰ ਜਾ ਕੇ ਜ਼ਮੀਨ ਫਿਰ ਉਹਨਾਂ ਦੀ ਰਹੇਗੀ। ਮਤਲਬ ਇੰਜ ਦੀਆਂ ਚੀਜ਼ਾਂ ਕਰੋ, ਇੰਜ ਦੀਆਂ ਡੀਲਾਂ ਕਰੋ, ਥਰਪਾਰਕਰ ਫਿਰ ਵੀ ਉਹਨਾਂ ਦਾ ਰਹੇਗਾ। ਅਤੇ ਪੰਜਾਬ ਨੂੰ ਇੰਜ ਨਾ ਵੇਚੋ। ਅਤੇ ਬਾਕੀ ਘੜੀ ਦੀ ਵੀ ਉਹੀ ਗੱਲ ਹੈ ਕਿ ਇਹ ਖਤਮ ਹੋਣਾ ਚਾਹੀਦਾ। ਔਰ ਕੋਈ ਵੀ ਇਮਰਾਨ ਖਾਨ ਦਾ ਕਰੋੜੋਂ ਸਪੋਰਟਰ ਨੇ, ਉਹਦੇ 2.25 ਕਰੋੜ ਜਾਂ 2.5 ਹੋਣਗੇ, ਔਰ ਇਸੇ ਤਰ੍ਹਾਂ ਪੀਪਲਸ ਪਾਰਟੀ ਨੂਨ ਲੀਗ ਦੇ ਵੀ ਨੇ ਔਰ ਦੂਜੀਆਂ ਜਮਾਤਾਂ ਦੇ ਨੇ। ਕੋਈ ਵੀ ਅਗਰ ਬਾਜ਼ਮੀਰ ਇੱਕ ਬੰਦਾ ਵੀ ਉਹਨਾਂ 'ਚ ਮੌਜੂਦ ਹੈ ਨਾ, ਅਤੇ ਖੁਦਾ ਦਾ ਵਾਸਤਾ, ਉਹਨੂੰ ਅੱਲਾ ਰਸੂਲ ਦਾ ਵਾਸਤਾ ਔਰ ਮਦੀਨੇ ਦੀ ਰਿਆਸਤ ਦਾ ਵਾਸਤਾ ਇੰਜ ਦੇ ਘਟੀਆ ਜਵਾਬ ਨਾ ਪੇਸ਼ ਕਰੋ ਕਿ ਜੀ ਲੀਗਲੀ ਕੋਈ ਕ੍ਰਾਈਮ ਨਹੀਂ, ਲੀਗਲੀ ਉਹਨੂੰ ਅਲਾਊਡ ਸੀ। ਲੀਗਲੀ ਅਲਾਊਡ ਹੋਏਗਾ ਅਤੇ ਤੁਸੀਂ ਮਤਲਬ ਇੰਜ ਦੀਆਂ ਘਟੀਆ ਹਰਕਤਾਂ ਸ਼ੁਰੂ ਕਰ ਦਿਓਗੇ, ਨੀਚ ਹਰਕਤਾਂ ਸ਼ੁਰੂ ਕਰ ਦਿਓਗੇ। ਇਹ ਨਹੀਂ ਹੋਣਾ ਚਾਹੀਦਾ, ਇਹ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਅਤੇ ਕਿਆਦਤਾਂ ਦੀ ਗੁਲਾਮੀ ਦੀ ਬਜਾਏ ਟਰੂ ਡੈਮੋਕ੍ਰੈਟਿਕ ਸਪਿਰਿਟ ਆਪਣੇ ਅੰਦਰ ਪੈਦਾ ਕਰੋ ਔਰ ਕਿਆਦਤਾਂ ਨੂੰ ਇਸ ਚੀਜ਼ 'ਤੇ ਮਜਬੂਰ ਕਰੋ ਕਿ ਉਹ ਇੰਜ ਦੀਆਂ ਚੀਜ਼ਾਂ ਨਾ ਕਰਨ। ਅਗਰ ਤੁਸੀਂ ਨਹੀਂ ਛੱਡ ਸਕਦੇ ਤਾਂ ਕਮ ਅਜ਼ ਕਮ ਵਿਦਨ ਪਾਰਟੀਜ਼ ਉਹਨਾਂ ਨੂੰ ਕ੍ਰਿਟਿਸਾਈਜ਼ ਕਰੋ ਔਰ ਉਹਨਾਂ ਨੂੰ ਕਹੋ ਕਿ ਇੰਜ ਦੀਆਂ ਚੀਜ਼ਾਂ ਨਾ ਕਰਨ। ਔਰ ਮੈਂ ਤਾਂ ਇਸੇ ਹਵਾਲੇ ਨਾਲ ਇਹ ਰਿਕੁਐਸਟ ਵੀ ਕਰਾਂਗਾ ਕਿ ਖਾਨ ਸਾਹਿਬ ਔਰ ਬਤਦਰੀਜ ਜਿਹੜੇ ਦੂਜੇ ਸਾਬਕ ਸਰਬਰਾਹਾਨ ਸਨ, ਸਾਡੇ ਚੀਫ ਐਗਜ਼ੈਕਟਿਵ ਸਨ, ਇਸ ਗਰੀਬ ਭੁੱਖੀ ਨੰਗੀ ਕੌਮ ਦੇ, ਲੰਗਰ ਖਾਨਿਆਂ 'ਤੇ ਪਲਦੀ ਕੌਮ ਦੇ, ਔਰ ਰਾਸ਼ਨ ਕਾਰਡਾਂ ਦੇ ਉੱਤੇ ਪਲਦੀ ਕੌਮ ਦੇ, ਔਰ ਹੈਲਥ ਕਾਰਡਾਂ ਦੇ ਉੱਤੇ ਪਲਦੀ ਕੌਮ ਦੇ, ਔਰ ਪ੍ਰਾਈਮ ਮਿਨਿਸਟਰ ਹਾਊਸਿੰਗ ਸਕੀਮਾਂ ਦੇ ਉੱਤੇ ਪਲਦੀ ਕੌਮ ਦੇ, ਸ਼ੈਲਟਰ ਲੈਂਦੀ ਕੌਮ ਦੇ, ਇਹਨਾਂ ਨੂੰ ਹਿਆ ਕਰਨੀ ਚਾਹੀਦੀ ਹੈ। ਇਹਨਾਂ ਨੂੰ ਸੋਚਣਾ ਚਾਹੀਦਾ ਹੈ
ਕਿ ਅਸੀਂ ਇੰਨੇ ਮਾੜੇ ਹਾਂ, ਇਹਨਾਂ ਨੂੰ ਪਬਲਿਕਲੀ ਅਪੋਲੋਜੀ ਦੇਣੀ ਚਾਹੀਦੀ ਹੈ ਸਾਰਿਆਂ ਤੋਂ ਪਹਿਲੇ ਇਮਰਾਨ ਖਾਨ ਨੂੰ, ਕਿਉਂਕਿ ਸਜਰਾ ਵਾਕਿਆ ਹੈ, ਔਰ ਫਿਰ ਮੈਂ ਇਹ ਸਮਝਣਾ ਯੂਸਫ ਰਜ਼ਾ ਗਿਲਾਨੀ ਨੂੰ, ਔਰ ਲਾਈਕਵਾਈਜ਼ ਜਿੰਨੇ ਵੀ ਮੀਆਂ ਸਾਹਿਬ ਨੇ ਕੋਈ ਅਗਰ ਤੋਸ਼ਾਖਾਨਾ 'ਚੋਂ ਚੀਜ਼ਾਂ ਕੱਢ ਕੇ ਵੇਚੀਆਂ ਨੇ ਜਾਂ ਹੋਰਾਂ ਨੇ, ਜ਼ਰਦਾਰੀ ਸਾਹਿਬ ਨੇ, ਤੇ ਸਾਰਿਆਂ ਨੂੰ ਹੀ ਪਬਲਿਕ ਅਪੋਲੋਜੀ ਦੇਣੀ ਚਾਹੀਦੀ ਹੈ। ਇਹਨੂੰ ਘਰ ਲਿਜਾਣ ਦੀ ਵੀ ਕੋਈ ਤੁਕ ਨਹੀਂ ਬਣਦੀ। ਇਹ ਪਾਕਿਸਤਾਨ ਨੂੰ ਮਿਲੇ ਗਿਫਟ ਨੇ, ਇਹ ਪਾਕਿਸਤਾਨ ਦੇ ਹੈੱਡ ਆਫ ਸਟੇਟ ਨੂੰ ਮਿਲੇ ਗਿਫਟ ਨੇ। ਉਹ ਜ਼ਾਇਦ ਬਕਰ ਜੋ ਵੀ ਹੈੱਡ ਆਫ ਦਾ ਸਟੇਟ ਹੁੰਦਾ ਉਹਨੂੰ ਗਿਫਟ ਮਿਲਣੇ ਸਨ। ਲਿਹਾਜ਼ਾ ਉਹਨਾਂ ਨੂੰ ਪਾਕਿਸਤਾਨ ਦਾ ਇੱਕ ਮਿਊਜ਼ੀਅਮ ਹੋਣਾ ਚਾਹੀਦਾ ਹੈ ਇਸਲਾਮਾਬਾਦ ਦੇ ਵਿੱਚ, ਜਿਹਦੇ ਵਿੱਚ ਮੁਖਤਲਿਫ ਮੁਲਕਾਂ ਤੋਂ ਮਿਲੇ ਤਹਾਇਫ ਜਿਹੜੇ ਨੇ ਉਹ ਐਗਜ਼ਿਬਿਟ ਕੀਤੇ ਜਾਣ, ਰੱਖੇ ਜਾਣ। ਔਰ ਅਗਰ ਕਿਤੇ ਬਹੁਤ ਮਜਬੂਰੀ, ਜਿਵੇਂ ਮੈਂ ਅੱਗੇ ਆਖਿਆ ਕਿ ਮਜਬੂਰੀ ਤੁਹਾਨੂੰ ਦੇਣੇ ਪੈਣੇ ਨੇ, ਕਿਸੇ ਨੂੰ ਉਹਨੂੰ ਜ਼ਰੂਰਤ ਹੈ ਔਰ ਇੰਜ ਦੇ ਕੋਈ ਹਾਲਾਤ ਬਹੁਤ ਹੀ ਸਾਡੇ ਮਾੜੇ ਹੋ ਗਏ ਨੇ, ਅਤੇ ਫਿਰ ਉਹਦੀ ਪਬਲਿਕ ਔਕਸ਼ਨ ਕੀਤੀ ਜਾਏ। ਔਰ ਪਬਲਿਕ ਔਕਸ਼ਨ ਦੇ ਵਿੱਚ ਸ਼ਾਇਦ ਜਿਹੜਾ ਤੋਹਫਾ ਕੋਈ 5000 ਦਾ ਹੋਏਗਾ ਉਹ ਸ਼ਾਇਦ 15000 ਤੱਕ ਬੋਲੀ ਵਿੱਚ ਚਲਾ ਜਾਏ। ਤੁਹਾਨੂੰ ਪਤਾ ਬੋਲੀ ਦੇ ਵਿੱਚ, ਔਰ ਖ਼ਾਸ ਤੌਰ 'ਤੇ ਇੰਜ ਦੇ ਜਿਹੜੇ ਤਹਾਇਫ ਹੁੰਦੇ ਨੇ ਉਹ ਬੋਲੀਆਂ ਦੇ ਵਿੱਚ ਬਹੁਤ ਮਹਿੰਗੇ ਚਲੇ ਜਾਂਦੇ, ਜਿਵੇਂ ਦੁਨੀਆ 'ਚ ਹੁੰਦਾ ਹੈ ਔਕਸ਼ਨਸ ਹੁੰਦੀਆਂ ਨੇ ਚੀਜ਼ਾਂ ਦੀਆਂ, ਅਤੇ ਉਹ ਔਕਸ਼ਨਸ ਕਰਾ ਸਕਦੀ ਹੈ ਰਿਆਸਤ ਪਾਕਿਸਤਾਨ, ਗਵਰਨਮੈਂਟ ਆਫ ਪਾਕਿਸਤਾਨ। ਲੇਕਿਨ ਇਹ ਕੋਈ ਤਰੀਕਾ ਨਹੀਂ। ਇਮਰਾਨ ਖਾਨ ਵੀ ਅਗਰ ਇਹ ਜਿਹੜਾ ਫਲਾਈ ਕੰਮਾਂ ਵਾਸਤੇ ਵੇਚਿਆ, ਫਲਾਈ ਕੰਮਾਂ ਵਾਸਤੇ ਵੇਚਿਆ, ਇਮਰਾਨ ਰਿਆਜ਼ ਵਰਗੇ ਬਕਵਾਸ ਕਰ ਰਹੇ ਨੇ, ਇਹ ਬਿਲਕੁਲ ਬਕਵਾਸ ਹੈ। ਫਲਾਈ ਕੰਮਾਂ ਵਾਸਤੇ ਅਗਰ ਵੇਚਣਾ ਸੀ ਤੇ ਉਹਦੀ ਔਕਸ਼ਨ ਕਰਦੇ, ਲੋਕਾਂ ਨੂੰ ਵੀ ਪਤਾ ਲੱਗਦਾ, ਟਰਾਂਸਪੇਰੈਂਸੀ ਵੀ ਹੁੰਦੀ, ਗੁੱਡਵਿਲ ਵੀ ਇਮਰਾਨ ਖਾਨ ਦੀ ਜਿਹੜੀ ਉਹ ਬਣਦੀ, ਦੁਨੀਆ ਨੂੰ ਪਤਾ ਲੱਗਦਾ ਕਿ ਉਹਨਾਂ ਔਕਸ਼ਨ ਕੀਤੀ ਔਰ ਉਹਨੇ ਫਲਾਂ ਪ੍ਰੋਜੈਕਟ ਦੇ ਉੱਤੇ ਨੂੰ ਉਹ ਜਿਹੜੇ ਫਲਾਂ ਮਹਿਕਮੇ ਨੂੰ ਉਹ ਪੈਸੇ ਜਿਹੜੇ ਨੇ ਉੱਥੇ ਦੇ ਦਿੱਤੇ ਨੇ ਚੈੱਕ ਸਾਈਨ ਕਰਕੇ। ਉਹ ਇੱਕ ਟਰਾਂਸਪੇਰੈਂਸੀ ਹੁੰਦੀ, ਔਰ ਬੇਸ਼ੱਕ ਉਹ ਬਣੀ ਗਾਲੇ ਵਾਲੀ ਸੜਕ ਹੀ ਬਣੀ ਹੁੰਦੀ, ਲੇਕਿਨ ਉਹ ਵਾਜ਼ੇ ਹੁੰਦੀ, ਔਰ ਉਹਦਾ ਮਤਲਬ ਕਾਊਂਟਰ ਪ੍ਰੋਡਕਟਿਵ ਹੋਣ ਦੀ ਬਜਾਏ ਪ੍ਰੋਡਕਟਿਵ ਹੁੰਦੀ। ਇਮਰਾਨ ਖਾਨ ਨੂੰ ਅੱਜ ਉਹ ਸਿਆਸਤ 'ਚ ਕੰਮ ਆ ਰਹੀ ਹੁੰਦੀ, ਅਗਰ ਉਹਦੀ ਸਾਫ਼ ਨੀਅਤ ਸੀ ਤਾਂ ਉਹਨੂੰ ਇਹਦੀ ਔਕਸ਼ਨ ਕਰਨੀ ਚਾਹੀਦੀ ਸੀ, ਔਰ ਫਿਰ ਕੋਈ ਉਹਦੇ ਨਾਲ ਰਫਾਈ ਫਲਾਈ ਕੰਮ ਕਰਨਾ ਚਾਹੀਦਾ ਸੀ। ਅਤੇ ਬਸ ਇੰਨੀ ਗੱਲ ਹੈ ਜੀ। ਆਪਣਾ ਖਿਆਲ ਰੱਖਿਆ ਜੀ, ਅਤੇ ਦੁਆਵਾਂ ਵਿੱਚ ਯਾਦ ਰੱਖਿਆ ਜੀ। ਰੱਬ ਰੱਖਾ।